ਤੁਸੀਂ ਜਿਹੜਾ ਹੁਣ ਮੈਂ ਵੇਖਿਆ ਹਵੇਲੀ 'ਚ ਕਿਤੇ ਜਿਹੜਾ ਤੁਸੀਂ ਆਪਣੇ ਤਾਈਂ ਕੰਮ ਸ਼ੁਰੂ ਕਰਾਇਆ ਜੀ ਤੁਸੀਂ ਕੀ ਸਮਝਦੇ ਹੋ ਕਿ ਇਸ ਹਵੇਲੀ ਨੂੰ ਪੂਰੀ ਨੂੰ ਜੇ ਰੈਨੋਵੇਟ ਕੀਤਾ ਜਾਏ ਇਹਦੇ ਅਸਲ ਵੱਲ ਵਾਪਸ ਲੈ ਕੇ ਜਾਇਆ ਜਾਏ ਜੀ ਤੇ ਕੋਈ ਤਖਮੀਨਾ ਲੱਗਿਆ ਇਹਦਾ ਕਿ ਕਿੰਨਾ ਕੁ ਪੈਸਾ ਇਹਦੇ ਤੇ ਲੱਗੇਗਾ ਹੁਣ? ਇਹਦਾ ਬਿਲਕੁਲ ਅਸੀਂ ਤਖਮੀਨਾ ਨਾ ਵਾਲ ਸਿਟੀ ਔਰ ਇਵੈਕੂਏਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਇਹਦਾ ਐਸਟੀਮੇਟ ਲਗਵਾਇਆ ਸੀ ਕਿ ਪੁਰਾਣੀ ਐਸੇ ਤਰਜ਼ ਦੇ ਅੰਦਰ ਅਗਰ ਇਹਨੂੰ ਰਿਪੇਅਰ ਕੀਤਾ ਜਾਵੇ 15 ਤੋਂ 16 ਕਰੋੜ ਰੁਪਏ ਦਾ ਐਸਟੀਮੇਟ ਲਗਵਾ ਕੇ ਦਿੱਤਾ ਗਿਆ ਕਿ ਇੰਨੇ ਪੈਸੇ ਲੱਗਣਗੇ ਤਾਂ ਦੁਬਾਰਾ ਆਪਣੀ ਅਸਲ ਹਾਲਤ ਦੇ ਵਿੱਚ ਰਿਪੇਅਰ ਹੋ ਕੇ ਆ ਸਕਦੀ ਹੈ। ਅੱਛਾ, ਇਸ ਬਾਰੇ ਜਿਹੜਾ ਤੁਸੀਂ ਵਾਲ ਸਿਟੀ ਦਾ ਨਾਂ ਲੈ ਲਿਆ, ਮੈਂ ਉਹ ਵੀ ਗੱਲ ਪੁੱਛਾਂਗਾ ਤੁਹਾਨੂੰ ਜੀ ਕਿ ਵਾਲ ਸਿਟੀ ਵਾਲਿਆਂ ਨੇ ਜਿਹੜਾ ਲਾਹੌਰ ਤੇ ਲਾਹੌਰ ਦੇ ਆਲ-ਦੁਆਲ ਜਿੰਨੇ ਵੀ ਥਾਵਾਂ ਨੇ ਇਹੋ ਜਿਹੀਆਂ ਤਾਰੀਖੀ ਖਾਸ ਕਰ ਥਾਵਾਂ ਨੇ ਜੀ ਉਹਨਾਂ ਤੇ ਬੜਾ ਕੰਮ ਕੀਤਾ। ਜੀ ਬਿਲਕੁਲ ਲਾਹੌਰ ਵੀ ਪੂਰਾ ਤਿਆਰ ਕਰ ਲਿਆ ਜੀ ਤੇ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੇ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲਬਾਤ ਕੀਤੀ ਕਿ ਬਈ ਇਹ ਜਿਹੜੀ ਹਵੇਲੀ ਹੈ ਅਸੀਂ ਤੁਹਾਨੂੰ ਤਿਆਰ ਕਰਾ ਕੇ ਦਿੰਨੇ ਆ, ਸਰਕਾਰੀ ਖਾਤੇ 'ਚ ਆ ਜਾਏਗੀ ਜਾਂ ਕੋਈ ਇੱਥੇ ਵਿਜ਼ਿਟਰ ਵੱਜ ਜਾਣਗੇ, ਉਹ ਜਿਹਾ ਕੋਈ ਗੱਲਬਾਤ ਚੱਲੀ ਉਹਨਾਂ ਨਾਲ? ਡੀਜੀ ਵਾਲ ਸਿਟੀ ਸੀ ਕਾਮਰਾਨ ਲਸ਼ਾਰੀ ਸਾਹਿਬ, ਉਹਨਾਂ ਨਾਲ ਸਾਡੀਆਂ 1 ਤੋਂ 2 ਮੀਟਿੰਗਾਂ ਹੋਈਆਂ ਔਰ ਅਸੀਂ ਉਹਨਾਂ ਨੂੰ ਮਦੂ ਕੀਤਾ ਕਿ ਐਸਾ ਹਵੇਲੀ ਦੇ ਬਾਰੇ ਕੁਝ ਸੋਚਿਆ ਜਾਵੇ, ਲੇਕਿਨ ਉਹਨਾਂ ਨੇ ਕਿਹਾ ਜੀ ਇਹ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਔਰ ਅਸੀਂ ਇਹਦੇ ਉੱਤੇ ਰਿਸਕ ਨਹੀਂ ਲੈ ਸਕਦੇ, ਕੁਛ ਹੈ ਬਾਰਡਰ ਦੇ ਉੱਤੇ ਆ ਤੇ ਅਸੀਂ ਇਨਵੈਸਟਮੈਂਟ ਨੂੰ ਪਲੱਜ ਨਹੀਂ ਕਰ ਸਕਦੇ ਤੇ ਇਸ ਵਜ੍ਹਾ ਤੋਂ ਕੋਈ ਏਡਾ ਕੰਸਰਨ ਸ਼ੋ ਵਾਲ ਸਿਟੀ ਦੀ ਤਰਫੋਂ ਨਹੀਂ ਕੀਤਾ, ਲੇਕਿਨ ਅਸੀਂ ਬਾਰਹਾ ਦਫਾ ਕੋਸ਼ਿਸ਼ ਕੀਤੀ ਹੈ ਹਕੂਮਤ ਪੰਜਾਬ ਅੱਗੇ ਵੀ ਤੇ ਵਾਲ ਸਿਟੀ ਔਰ ਇਵੈਕੂਏਸ਼ਨ ਡਿਪਾਰਟਮੈਂਟ ਦੇ ਸਹੀ ਸੀ। ਸਰਕਾਰਾਂ ਦਾ ਕਹਿਣਾ ਇਹ ਹੈ ਕਿ ਬਈ ਜਿਵੇਂ ਪਹਿਲੇ 2-3 ਜੰਗਾਂ ਦੇ ਵਿੱਚ ਇਸ ਹਵੇਲੀ ਨੂੰ ਜਿੰਨਾ ਨੁਕਸਾਨ ਹੋਇਆ, ਕੱਲ ਨੂੰ ਕਿਤੇ ਰੱਬ ਨਾ ਕਰੇ ਫਿਰ ਕੋਈ ਇਹੋ ਜਿਹੀ ਹਰਕਤ ਹੋ ਜਾਂਦੀ ਹੈ ਜਿਵੇਂ ਕਿ ਪਿਛਲੇ ਦਿਨ ਹੋਈ ਵੀ ਹੈ ਚਲੀ, ਕਿ ਉਸ ਤਰ੍ਹਾਂ ਦਾ ਕੋਈ ਮਾਹੌਲ ਬਣ ਜਾਂਦਾ ਹੈ ਤੇ ਫਿਰ ਉਹ ਇੰਨਾ ਪੈਸਾ ਇੱਥੇ ਲਾਣਾ, ਇੰਨੀ ਇਨਵੈਸਟਮੈਂਟ ਕਰਨਾ, ਜ਼ੀਰੋ ਲਾਈਨ ਦੇ ਉੱਤੇ ਬੈਠੇ ਨੇ ਸਰਦਾਰ ਹੋਰੀ ਤੇ ਫਿਰ ਇੱਥੇ ਜਿਹੜਾ ਉਹ ਹਵੇਲੀ ਤਿਆਰ ਹੋਏਗੀ, ਟੂਰਿਜ਼ਮ ਵੀ ਵਧੇਗਾ, ਲੇਕਿਨ ਜੇ ਕੋਈ ਜੰਗੀ ਮਾਹੌਲ ਬਣ ਜਾਂਦਾ ਹੈ, ਕਿਸੇ ਤਰ੍ਹਾਂ ਦਾ ਇੱਥੇ ਖਤਰਾ ਆ ਜਾਂਦਾ ਤਾਂ ਕਰਕੇ ਫਿਰ ਉਹ ਨਿਰਾ ਇਸ ਹਵੇਲੀ ਨੂੰ ਨੁਕਸਾਨ ਨਹੀਂ ਹੋਏਗਾ, ਨਿਰੀ ਇਨਵੈਸਟਮੈਂਟ ਜਿਹੜੀ ਉਹ ਜ਼ਾਇਆ ਨਹੀਂ ਹੋਏਗੀ। ਉਹਦੇ ਨਾਲ ਜੇ ਇੱਕ ਵਾਰੀ ਟੂਰਿਜ਼ਮ ਸ਼ੁਰੂ ਹੋ ਗਿਆ ਤੇ ਫਿਰ ਟੂਰਿਜ਼ਮ ਨੂੰ ਵੀ ਬੜਾ ਵੱਡਾ ਨੁਕਸਾਨ ਹੋਏਗਾ। ਮੈਨੂੰ ਇਹ ਲੱਗਦਾ ਕਿ ਸਰਕਾਰਾਂ ਦਾ ਇਹੀ ਮੁੱਦਾ ਹੋਣਾ, ਸਰਕਾਰਾਂ ਦਾ ਇਹੋ ਹੀ ਜ਼ੇਨ ਹੈ ਕਿ ਅਸੀਂ ਬਾਰਡਰ ਦੇ ਉੱਤੇ ਏਡੀ ਵੱਡੀ ਇਨਵੈਸਟਮੈਂਟ ਨਹੀਂ ਕਰ ਸਕਦੇ ਕੱਲ ਨੂੰ ਕਿਸੇ ਵੀ ਟਾਈਮ ਇਹਦਾ। ਤੇ ਇਹਨੂੰ ਤੁਸੀਂ ਸੋਚਿਆ ਕਿ ਹੌਲੀ ਕਰਕੇ ਥੋੜਾ ਕਰਕੇ ਇਹਨੂੰ ਕਿਸੇ ਤਰ੍ਹਾਂ ਦੁਬਾਰਾ ਤੋਂ ਰੰਗ ਬਰਾਲਾ ਕੀਤਾ ਜਾਏ? ਇਹਨੂੰ ਆਹਿਸਤਾ ਜਿਹੜਾ ਅਸੀਂ ਨੁਕਸਾਨ ਪਹੁੰਚਾਇਆ ਹੈ ਉਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਹਿਸਤਾ ਅਸੀਂ ਖੁਦ ਕੰਸਟਰਕਸ਼ਨ ਇਹਦੀ ਹਲਕੀ ਜਾਰੀ ਰੱਖੀਏ ਔਰ ਇਹਨੂੰ ਕਿਸੇ ਮੁਜੱਸਮੇ ਦੇ ਅੰਦਰ, ਮਿਊਜ਼ੀਅਮ ਦੇ ਅੰਦਰ ਜਾਂ ਕਿਸੇ ਰੂਫਟਾਪ ਦੇਸੀ ਟਾਈਪ ਰੈਸਟੋਰੈਂਟ ਦੇ ਅੰਦਰ ਕਨਵਰਟ ਕਰਨ ਦੀ ਅਸੀਂ ਖੁਦ ਕੋਸ਼ਿਸ਼ ਕਰ ਰਹੇ ਹਾਂ। ਚਲੋ ਸਾਲਾ ਚੰਗਾ ਕੰਮ ਹੈ, ਰੱਬ ਖੈਰ ਕਰੇ।